ਜੀ ਉਦਯੋਗਿਕ ਪਲਾਇਨ ਤੇ ਮਜੀਠੀਆ ਨੇ ਤੰਜ਼ ਕੱਸਿਆ ਮਿੰਟੂ ਜੀ। ਦੇਖੋ, ਉਦਯੋਗਿਕ ਹਿਜਰਤ ਤੇ ਬੜੀ ਪੁਰਾਣੀ ਹੈ ਨਾ ਸਾਡੀ, ਜਿਹੜੀ ਇੱਥੇ ਮਤਲਬ ਕਿ ਉਦਯੋਗਾਂ ਦੀ ਇਕਾਈ ਦੀ ਉਜਾੜੇ ਦੀ ਕਹਾਣੀ ਹੈ, ਇਹ ਤੇ ਪੁਰਾਣੀ ਚੱਲ ਰਹੀ ਆ। ਬਹਰਹਾਲ ਕੀ ਹੈ ਕਿ ਇਹ ਮਾਮਲਾ ਜਿਹੜਾ ਸ਼ੁਰੂ ਹੋਇਆ ਸੀਗਾ ਉਸ ਟਾਈਮ ਕਿ ਜਦੋਂ ਸਾਡੇ ਸੀਐਮ ਸਾਹਿਬ ਜਿਹੜੇ ਸੀਗੇ ਸਾਊਥ ਬੰਨੀ ਗਏ ਇਨਵੈਸਟਰਸ ਨੂੰ ਇੱਧਰ ਅਟਰੈਕਟ ਕਰਨ ਵਾਸਤੇ ਸੂਬੇ ਦੇ ਵਿੱਚ ਕਿ ਬਈ ਤੁਸੀਂ ਆਓ, ਸੱਦਾ ਦੇ ਰਹੇ ਸਨ ਕਿ ਤੁਸੀਂ ਇੱਧਰ ਆ ਕੇ ਤੇ ਇਨਵੈਸਟਮੈਂਟ ਕਰੋ। ਪਰ ਹੋਇਆ ਕੀ ਕਿ ਇਸੇ ਦਰਮਿਆਨ ਇੱਕ ਤਸਵੀਰ ਜਿਹੜੀ ਪੰਜਾਬੀ ਕਾਰੋਬਾਰੀਆਂ ਦੀ ਉਹ ਯੋਗੀ ਆਦਿੱਤਿਆਨਾਥ ਦੇ ਨਾਲ ਸਾਹਮਣੇ ਆ ਗਈ ਤੇ ਉਸ ਤੋਂ ਬਾਅਦ ਇਹ ਖਬਰ ਆ ਜਾਂਦੀ ਆ ਕਿ 2,30,000 ਕਰੋੜ ਰੁਪਏ ਦੇ ਸਮਝੌਤੇ ਜਿਹੜੇ ਆ ਉਹ ਯੂਪੀ ਸਰਕਾਰ ਦੇ ਨਾਲ ਉਦਯੋਗਪਤੀਆਂ ਦੇ ਹੋਏ ਆ ਕਿ ਬਈ ਅਸੀਂ ਇੱਥੇ ਆਪਣਾ ਕੰਮਕਾਰ ਜਿਹੜਾ ਸ਼ਿਫਟ ਕਰ ਲਵਾਂਗੇ। ਇੱਕ ਵੱਡੀ ਗੱਲ ਸੀਗੀ। ਦੇਖੋ, ਮਸਲਾ ਕੀ ਹੈ ਕਿ ਇਹਦੇ ਵਿੱਚ ਕੁਝ ਵੱਡੇ ਗਰੁੱਪ ਵੀ ਨੇ ਤੇ ਜਦੋਂ ਇਹ ਵਫਦ ਉੱਥੇ ਮਿਲਿਆ ਤਾਂ ਉਸ ਤੋਂ ਬਾਅਦ ਚਲੋ ਵਿਰੋਧੀਆਂ ਦਾ ਕੰਮ ਹੈ ਤੰਜ਼ ਕੱਸਣੇ, ਪਰ ਇਹ ਮਾਮਲਾ ਜਿਹੜਾ ਗੰਭੀਰ ਆ, ਇਹਦੇ ਚ ਉਹਨੇ ਤੰਜ਼ਾਂ ਕੱਸਣ ਜਾਂ ਜੋ ਮਰਜ਼ੀ ਹੈ, ਇੱਕ ਦੂਜੇ ਨੂੰ ਰਮਜ਼ਾਂ ਨਾਲ ਸਮਝਾਉਣ, ਚਾਹੇ ਤੰਜ਼ਾਂ ਨਾਲ ਸਮਝਾਉਣ, ਸਮਝਾਉਂਦੇ ਰਹਿਣਾ ਚਾਹੀਦਾ। ਪਰ ਮਜੀਠੀਆ ਸਾਹਿਬ ਨੂੰ ਜਿਵੇਂ ਇੱਕ ਗਾਣਾ ਸੀ ਨਾ, ਉਹ ਵੇਲਾ ਯਾਦ ਕਰ, ਉਹ ਵੇਲਾ ਯਾਦ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਇਕਾਈਆਂ ਜਿਹੜੀਆਂ ਦੁਖੀ ਹੋ ਕੇ ਤੋਂ ਖਿਸਕ ਰਹੀਆਂ ਸਨ ਜੀ, ਪਲਾਇਨ ਹੋ ਰਿਹਾ ਸੀਗਾ, ਹਿਜਰਤ ਹੋ ਰਹੀ ਸੀ ਉਦਯੋਗ ਦੀ। ਤਾਂ ਗੱਲ ਇਹ ਹੈ ਕਿ ਐਵੇਂ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸਫਲਤਾ ਵੇਖੀ। ਤੇ ਹੁਣ ਜਿਹੜੇ ਸਾਡੇ ਚੀਫ ਮਿਨਿਸਟਰ ਆ, ਤੁਸੀਂ ਹਿਸਾਬ ਲਾ ਲਓ ਕਿ ਅਸੀਂ ਮਦਰਾਸ ਤੱਕ ਤੇ ਇਨਵੈਸਟਰਸ ਨੂੰ ਖਿੱਚਣ ਨੂੰ ਫਿਰਦੇ ਆ ਤੇ ਜਿਹੜੇ ਇੱਥੇ ਬੈਠੇ ਉਹਨਾਂ ਵਾਸਤੇ 9 ਮਹੀਨਿਆਂ ਚ ਅਸੀਂ ਕੋਈ ਠੋਸ ਪਾਲਿਸੀ ਨਹੀਂ ਬਣਾ ਸਕੇ। ਇਹਨੂੰ ਕੀ ਕਹੋਗੇ ਜੀ? ਦੇਖੋ, ਅੱਜ ਤੁਸੀਂ ਕੋਈ ਸਫਾਈ ਨਹੀਂ ਦੇ ਸਕਦੇ, ਤੁਸੀਂ 9 ਮਹੀਨਿਆਂ ਦੀ ਸਰਕਾਰ ਚਲਾ ਰਹੇ ਹੋ, ਹੁਣ ਤੁਹਾਡੇ ਕੋਲ ਸਫਾਈ ਦੇਣ ਵਾਸਤੇ ਕੁਛ ਨਹੀਂ ਬਚਿਆ ਕਿ ਪਾਲਿਸੀ ਮੇਕਿੰਗ ਦਾ ਕੰਮ 3 ਮਹੀਨਿਆਂ ਚ ਨਿਬੜ ਜਾਣਾ ਚਾਹੀਦਾ ਹੈ ਨਾ। ਇਹ ਕਿੱਡੀ ਕੁ ਗੱਲ ਆ। ਔਰ ਫਿਰ ਕਮਾਲ ਦੀ ਗੱਲ ਹੈ ਕਿ ਸਨਅਤੀ ਨੀਤੀ ਵਾਸਤੇ ਜਿੱਦਣ ਇਹਨਾਂ ਨੇ ਮਤਲਬ ਮੀਟਿੰਗ ਕਰਨੀ ਸੀਗੀ ਤਾਂ ਮੀਟਿੰਗ ਉਧਰੋਂ ਸੰਧਵਾ ਸਾਹਿਬ ਕਰ ਰਹੇ ਨੇ, ਸਪੀਕਰ। ਇਹ ਵੈਸੇ ਹੀ ਜੇ ਦੇਖੀਏ ਤੇ ਇਹ ਗੱਲ ਜਿਹੜੀ ਆ ਮੈਸੇਜ ਦੇ ਤੌਰ ਤੇ ਠੀਕ ਨਹੀਂ ਹੈ ਜੀ ਕਿ ਨੀਤੀ ਘਾੜਿਆਂ ਦਾ ਕੰਮ ਹੈ ਨੀਤੀ ਘੜਨ। ਤੁਹਾਡਾ ਕੰਮ ਆ ਤੁਸੀਂ ਕਾਨੂੰਨਾਂ ਨੂੰ ਵੇਖਣਾ, ਜੋ ਕਾਨੂੰਨ ਬਣਾ ਰਹੇ ਨੇ ਉਹਨਾਂ ਨੂੰ ਦੇਖਣਾ ਜਾਂ ਸਦਨ ਦੀ ਕਾਰਵਾਈ ਕਰਨੀ ਹੈ ਜੀ। ਉਹ ਗੱਲ ਇਹ ਹੈ ਕਿ ਸਨਅਤੀ ਨੀਤੀ ਤੇ ਤੁਸੀਂ ਕੰਮ ਹੀ ਕਰ ਰਹੇ ਹੋ, ਹਜੇ ਤੱਕ ਤੁਸੀਂ ਉਸ ਕੰਮ ਨੂੰ ਨਿਬੇੜਿਆ ਹੀ ਨਹੀਂ ਹੈ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸਫਲਤਾ ਹੈ। ਅਸਫਲਤਾ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਤੁਹਾਡੀ ਖੁੱਲੀ ਪਾਲਿਸੀ ਤੁਹਾਡੇ ਉਦਯੋਗਪਤੀਆਂ ਤੱਕ ਹੋਵੇ, ਉਹਨਾਂ ਨੂੰ ਮਤਲਬ ਕਿ ਉਹਦੇ ਚੋਂ ਕੁਛ ਨਾ ਕੁਛ ਚੰਗੀ ਖੁਸ਼ਬੂ ਆਵੇ ਤਾਂ ਫਿਰ ਕਿਉਂ ਜਾਣਗੇ, ਫਿਰ ਉਹ ਬਾਹਰ ਨੂੰ ਰੁਕ ਕਿਉਂ ਕਰਨਗੇ? ਤਾਂ ਇਸ ਕਰਕੇ ਉਹ ਮਜੀਠੀਆ ਸਾਹਿਬ ਤਾਂ ਕਹਿ ਰਹੇ ਆ ਕਿ ਉਧਰ ਲੱਭਦੇ ਫਿਰਦੇ ਜੀ, ਇੱਥੋਂ ਇਹ ਭੱਜ ਗਏ ਆ, ਫਲਾਂ ਟਮਕਾ। ਮੇਰੇ ਖਿਆਲ ਦੇ ਨਾਲ ਬੀਬਾ ਬਾਦਲ ਹੋਰਾਂ ਨੇ ਵੀ ਸਵਾਲ ਚੱਕੇ ਨੇ। ਚਲੋ ਚੰਗੀ ਗੱਲ ਹੈ, ਵਿਰੋਧੀਆਂ ਨੇ ਤਾਂ ਵਿਰੋਧ ਕਰਨਾ, ਠੀਕ ਹੈ ਜੀ, ਉਹਨਾਂ ਤੇ ਤਾਂ ਆਪਾਂ ਹੁਣ ਕੀ ਕਹਿ ਸਕਦੇ ਹਾਂ। ਪਰ ਵੱਡੀ ਗੱਲ ਜਿਹੜੀ ਹੈ ਨਾ ਉਹ ਸੱਚਾਈ ਨੂੰ ਪਛਾਣਨ ਦੀ ਹੈ ਕਿ ਵਾਕਿਆ ਸੱਚ ਹੈ ਕਿ ਉਦਯੋਗ ਸਾਡਾ ਜਿਹੜਾ ਬਚਿਆ ਖੁਚਿਆ ਉਹ ਇੱਥੋਂ ਨਿਕਲ ਰਿਹਾ। ਔਰ ਅੱਜ ਮੈਂ ਸੁਣ ਰਿਹਾ ਸੀਗਾ ਜਿਹੜੇ ਮਿਸ਼ਰਾ ਸਾਹਿਬ ਦੇ ਅਗਵਾਈ ਦੇ ਵਿੱਚ ਗਏ ਨੇ ਉਦਯੋਗਪਤੀ, ਉਹ ਕੀ ਕਹਿ ਰਹੇ ਨੇ? ਉਹ ਕਹਿ ਰਹੇ ਕਿ ਬਈ ਸਾਰਾ ਕੁਝ ਸਸਤਾ ਮਿਲ ਰਿਹਾ ਸਾਨੂੰ, ਜਿਹੜੀ ਲੇਬਰ ਇੱਥੇ ਸਾਨੂੰ 15,000 ਤੋਂ ਘੱਟ ਨਹੀਂ ਹੈ, 10 ਤੋਂ 15,000 ਤੋਂ ਘੱਟ ਕਦੇ ਮਿਲਦੀ ਹੋਈ ਨਹੀਂ, ਉਹ ਸਾਨੂੰ ਉੱਥੇ 5-6,000 ਚ ਅਵੇਲੇਬਲ ਹੈ। ਅਸੀਂ ਕਿਉਂ ਨਾ ਜਾਈਏ? ਜ਼ਮੀਨ ਸਾਨੂੰ ਜਿਹੜੀ ਹੈ ਉਹ ਮਤਲਬ ਕਿ ਪੰਜਾਬ ਦੇ ਮੁਕਾਬਲੇ 10% ਹੀ ਮਹਿਜ਼ ਮਤਲਬ ਕਿ ਰੇਟ ਤੇ ਮਿਲ ਰਹੀ ਹੈ, ਤਾਂ ਅਸੀਂ ਉੱਥੇ ਕਿਉਂ ਨਾ ਜਾਈਏ? 24 ਘੰਟੇ ਉੱਥੇ ਬਿਜਲੀ ਮਿਲ ਰਹੀ ਹੈ ਉਦਯੋਗ ਨੂੰ, ਕਿਉਂ ਨਾ ਜਾਈਏ? ਤਾਂ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੱਚ ਨੇ, ਇਹ ਸੱਚੋ ਸੱਚ ਗੱਲ ਆ। ਇੱਥੇ ਦੇਖੋ ਜੋ ਮਰਜ਼ੀ ਆ, ਕੋਈ ਨਾਰਾਜ਼ ਹੋਵੇ ਤੇ ਭਾਵੇਂ ਕੋਈ ਖੁਸ਼ ਰਹੇ। ਸਾਡੇ ਇੱਥੇ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਮਸਲਾ ਹੁੰਦਾ, ਤੁਹਾਨੂੰ ਪਤਾ ਉਦੋਂ ਵੀ ਅਸੀਂ ਬਹੁਤ ਸੰਘਰਸ਼ ਦੇਖਦੇ ਹਾਂ ਜੀ ਜੀ। ਪਹਿਲੀ ਗੱਲ ਤਾਂ ਜ਼ਮੀਨ ਨਹੀਂ ਮਿਲਦੀ, ਜੋ ਮਿਲਦੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਹੈ ਜੀ। ਫਿਰ ਹੋਣਾ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਤਰ੍ਹਾਂ ਨਾਲ ਇਹ ਵੀ ਆਪਣਾ ਮਸਲਾ ਹੈ, ਹਾਲਾਂਕਿ ਉਹਦੇ ਚ ਇਹ ਠੀਕ ਆ ਕਿ ਮੈਂ ਜਿਵੇਂ ਕਹਿੰਦਾ ਕਿ ਜਿਉਣ ਦਾ ਬੁਨਿਆਦੀ ਹੱਕ ਉਹ ਸੁਰੱਖਿਅਤ ਰਹਿਣਾ ਚਾਹੀਦਾ। ਪਰ ਜਿਹੜੀ ਟਸਲ ਚੱਲ ਪੈਂਦੀ ਹੈ, ਅੱਜ ਮੈਂ ਹੁਣ ਜ਼ੀਰਾ ਮੋਰਚਾ, ਇਹ ਵੀ ਇੱਕ ਉਦਯੋਗਪਤੀ ਦੇ ਖਿਲਾਫ ਹੈ ਨਾ, ਫਿਰ ਸੰਘਰਸ਼ ਚੱਲਦੇ। ਔਰ ਇਹਦੇ ਵਿੱਚ ਹੋਰ ਇੱਕ ਚੀਜ਼ ਉਹਨਾਂ ਨੇ ਐਡ ਆਨ ਕੀਤੀ, ਉਹ ਕਹਿੰਦੇ ਆ ਕਿ ਇੱਕ ਅਫਸਰ ਜਿਹੜਾ ਇੱਕ ਉਦਯੋਗਪਤੀਆਂ ਤੋਂ 50 ਲੱਖ ਰੁਪਈਆ ਵਰਾਉਂਦਾ ਰਿਹਾ, ਉਹਦਾ ਨਾਂ ਲਿਆ, ਮੈਨੂੰ ਨਾਂ ਭੁੱਲ ਗਿਆ, ਨਹੀਂ ਤਾਂ ਮੈਂ ਵੀ ਲੈਣ ਤੋਂ ਗਰੇਜ਼ ਨਾ ਕਰਦਾ, ਨਾਂ ਉਹਨਾਂ ਨੇ ਲਿਆ, ਬਾਈ ਨੇਮ ਕਿਹਾ, ਤੇ ਕਹਿੰਦੇ ਕਿ ਇਸ ਸਰਕਾਰ ਨੇ ਕਰਪਸ਼ਨ ਕੀ ਖਤਮ ਕਰਨੀ ਸੀ, ਉਲਟਾ ਉਸ ਕਰਪਟ
ਅਫਸਰ ਨੂੰ ਜਲੰਧਰ ਦਾ ਚਾਰਜ ਦਿੱਤਾ ਗਿਆ। ਜੀ ਅੱਛਾ। ਤਾਂ ਅਸੀਂ ਇੱਥੇ ਰਹਿ ਕੇ ਕੀ ਕਰਨਾ ਹੈ? ਫਿਰ ਇੱਥੇ ਰਹਿ ਕੇ ਅਸੀਂ ਮਤਲਬ ਕਿ ਆਪਣੀ ਲੁੱਟ ਕਿਉਂ ਕਰਾਉਣੀ? ਉਹਨਾਂ ਕਿਹਾ ਕਰਪਸ਼ਨ ਬਹੁਤ ਹੈ ਇੱਥੇ। ਹਾਲਾਂਕਿ ਕਾਊਂਟਰ ਆਰਗੂਮੈਂਟ ਵੀ ਆ ਰਹੇ ਨੇ ਕਿ ਬਈ ਨਹੀਂ ਮਾਹੌਲ ਅੱਛਾ ਆਪਣੇ ਫਲਾਂ ਟਮਕਾ। ਉਹ ਕਹਿੰਦੇ ਕਿ ਨਹੀਂ ਉੱਥੇ ਮਾਹੌਲ ਵਧੀਆ ਹੈ। ਹਾਲਾਂਕਿ ਪਤਾ ਨਹੀਂ ਇਹ ਦਾਬਾ ਮਾਰਿਆ ਉਹਨਾਂ ਨੇ ਜਾਂ ਸੱਚੀਓ ਚੱਲੇ ਨੇ ਉਹ। ਪਰ ਜੇ ਸੱਚੀਓ ਚੱਲੇ ਆ ਤੇ ਮਾਨ ਸਾਹਿਬ ਨੂੰ ਜਿਵੇਂ ਉਹ ਗਾਣੇ ਦੀ ਇੱਕ ਪੰਕਤੀ ਸੀ ਕਿਸੇ ਦੀ, ਕੁਝ ਦੋਸਤਾਂ ਨੇ ਰੋਕ ਲਿਆ ਬਾਹ ਫੜ ਕੇ, ਚੋਟ ਸੱਜਰੀ ਲੱਗੀ ਹੈ ਜੇ ਤਾਂ ਕਰਕੇ। ਮਤਲਬ ਕਿ ਇਹਨਾਂ ਨੂੰ ਬਾਹ ਫੜ ਕੇ ਰੋਕ ਲੈਣੇ ਚਾਹੀਦੀ ਹੈ ਸੱਜਣ, ਕਿ ਸਾਨੂੰ ਛੱਡ ਕੇ ਨਾ ਜਾ। ਤੋ ਇਸ ਕਰਕੇ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਉਦਯੋਗਪਤੀਆਂ ਨੂੰ। ਔਰ ਦੂਸਰੇ ਇਨਵੈਸਟਰ ਜਿਹੜੇ ਤਾਂ ਹੀ ਆਉਣਗੇ ਨਾ, ਇਹ ਚਲੇ ਜਾਣਗੇ ਤਾਂ ਦੂਸਰੇ ਜਿਹੜੇ ਇਨਵੈਸਟਰਸ ਨੇ ਉਹ ਵੀ ਉਹ ਵੇਖਦੇ ਨਾ ਕਿ ਏਡਾ ਹੀ ਉੱਥੇ ਮਤਲਬ ਕਿ ਵਧੀਆ ਕੰਮ ਹੋਵੇ ਤੇ ਫਿਰ ਇਹ ਕਾਹਤੋਂ ਉਜੜ ਕੇ ਜਾ ਰਹੇ ਨੇ। ਤੇ ਦੂਜੀ ਗੱਲ ਇੱਕ ਤੁਹਾਨੂੰ ਹੋਰ ਮੈਂ ਦੱਸ ਦੇਵਾਂ ਕਿ ਕੱਲਾ ਸਾਡਾ ਉਦਯੋਗ ਨਹੀਂ ਉਜੜੇਗਾ ਜੇ ਯੂਪੀ ਦੇ ਵਿੱਚ ਜਿਸ ਤਰੀਕੇ ਦੀ ਡਿਵੈਲਪਮੈਂਟ ਚੱਲ ਰਹੀ ਹੈ ਜ਼ੂਰ, ਤਾਂ ਉੱਥੋਂ ਆਉਂਦੀ ਲੇਬਰ ਵੀ ਉਹਨੂੰ ਅਟ ਜਾਣੀ ਹੈ ਤੇ ਕੰਮ ਕਿੰਨੇ ਕਰਨਾ ਕਾਰਖਾਨਿਆਂ 'ਚ ਜੇ ਬਚਿਆ ਖੁਚਿਆ ਰਹਿ ਵੀ ਗਿਆ। ਫਰਜ਼ ਕਰੋ ਇਨਵੈਸਟਰ ਤੁਸੀਂ ਨਵੇਂ ਵੀ ਲੈ ਆਉਨੇ ਹੋ ਤੇ ਜਿਹੜਾ ਇਹ ਉਦਯੋਗ ਆ ਇਹਨੂੰ ਵੀ ਤੁਸੀਂ ਬਚਾ ਲੈਂਦੇ ਹੋ। ਪਰ ਗੱਲ ਇਹ ਹੈ ਕਿ ਕੱਲ ਨੂੰ ਯੂਪੀ ਬਹੁਤ ਜ਼ਿਆਦਾ ਡਿਵੈਲਪ ਹੋ ਜਾਂਦਾ ਹੈ, ਆਸਿਓ ਪਾਸਿਓ ਉਹਨਾਂ ਨੂੰ ਇਨਵੈਸਟਮੈਂਟ ਬਹੁਤ ਜ਼ਿਆਦਾ ਮਿਲ ਜਾਂਦੀ ਹੈ, ਤਾਂ ਤੁਹਾਡੇ ਕੋਲ ਤਾਂ ਲੇਬਰ ਦਾ ਵੀ ਸੰਕਟ ਆਉਣਾ ਜੇ।